ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1626 ਦੇ ਵਿੱਚ ਅੱਜ ਦੇ ਦਿਨ ਛੇਵੇਂ ਪਾਤਸ਼ਾਹ ਨੇ ਆਪਣੇ ਜੀਵਨ ਦੀ ਪਹਿਲੀ ਲੜਾਈ ਅੰਮ੍ਰਿਤਸਰ ਦੀ ਜੰਗ ਜਿਹੜੀ ਹੈ ਉਹ ਜਿੱਤੀ ਜੀ। ਅਗਲੇ 6-7 ਸਾਲ ਦੇ ਸਮੇਂ 'ਚ 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨੇ, ਅੰਮ੍ਰਿਤਸਰ ਦੀ ਜੰਗ, ਸ਼੍ਰੀ ਹਰਗੋਬਿੰਦਪੁਰ, ਮਹਿਰਾਜ ਦੀ ਜੰਗ ਜਿਹੜਾ ਮਾਲਵੇ 'ਚ ਹੈ ਬਠਿੰਡੇ 'ਚ, ਔਰ ਕਰਤਾਰਪੁਰ ਦੀ ਜੰਗ ਜਿਹੜਾ ਜਲੰਧਰ ਦੇ ਨੇੜੇ ਹੈ, ਜੀ ਇਹ ਜਿੱਤੀਆਂ। 1984 ਦੇ ਵਿੱਚ ਅੱਜ ਦੇ ਦਿਨ ਸੰਤ ਭਿੰਡਰਾਂਵਾਲੇ ਭਾਈ ਅਮਰੀਕ ਸਿੰਘ ਇਤਿਆਦਿਕ ਸਿੰਘ ਸ਼ਹੀਦ ਹੋਏ। ਜਦੋਂ ਇਹ ਸ਼ਹੀਦੀਆਂ ਅਕਾਲ ਤਖਤ 'ਤੇ ਹਮਲੇ ਦੀ ਖਬਰ ਪਹੁੰਚੀ ਔਰ ਸਿੱਖ ਫੌਜੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਥਾਂ ਥਾਂ ਆਪਣੀਆਂ ਬੈਰਕਾਂ ਛੱਡੀਆਂ ਔਰ ਹਰਿਮੰਦਰ ਸਾਹਿਬ ਵੱਲ ਮੂੰਹ ਕਰਕੇ ਤੁਰ ਪਏ। 1987 ਦੇ ਵਿੱਚ ਵੀ 1990 'ਚ ਵੀ ਹਰਿਮੰਦਰ ਸਾਹਿਬ ਨੂੰ ਘੱਲੂਘਾਰੇ ਹਫ਼ਤੇ ਦੇ ਮੌਕੇ 'ਤੇ ਸੀਲ ਕਰ ਦਿੱਤਾ ਜਾਂਦਾ ਰਿਹਾ ਤਾਂ ਕਿ ਸਿੱਖ ਇਕੱਠੇ ਹੋ ਕੇ ਆਪਣੇ ਸ਼ਹੀਦਾਂ ਨੂੰ ਯਾਦ ਵੀ ਨਾ ਕਰ ਸਕਣ। ਇਹ ਅਫਸੋਸ ਕਿ ਦਮਦਮੀ ਟਕਸਾਲ ਜਿਸ ਦੇ ਸੰਤ ਭਿੰਡਰਾਂਵਾਲੇ ਮੁਖੀ ਸੀ, ਇਹ ਲਗਭਗ 17 ਸਾਲ ਇਹ ਗਲਤ ਬਿਆਨੀ ਕਰਦੇ ਰਹੇ ਕਿ ਜੀ ਭਿੰਡਰਾਂਵਾਲੇ ਚੜ੍ਹਦੀ ਕਲਾ 'ਚ ਨੇ, ਜੀ ਉਹ ਵਾਪਸ ਆਉਣਗੇ, ਇੱਧਰੋਂ ਆਉਣਗੇ, ਉੱਧਰੋਂ ਆਉਣਗੇ। ਔਰ 17 ਸਾਲ ਬਾਅਦ 2001 ਦੇ ਵਿੱਚ ਫਿਰ ਫਾਈਨਲੀ ਜਿਹੜਾ ਹੁਣ ਨਵੇਂ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ, ਇੱਕ ਫੈਕਸ਼ਨ ਹੁਣ ਤਾਂ ਕਈ ਇਹਨਾਂ ਦੇ ਗਰੁੱਪ ਬਣ ਗਏ, ਉਹਨਾਂ ਨੇ ਫਾਈਨਲੀ ਕਿਹਾ ਜੀ ਨਹੀਂ, ਉਹ ਸ਼ਹੀਦ ਹੋ ਗਏ ਨੇ ਔਰ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਕਰਵਾ ਰਹੇ। ਨਹੀਂ ਤਾਂ ਹੁੰਦਾ ਇਹ ਸੀ ਕਿ ਇੱਕ ਪਾਸੇ ਉਹਨਾਂ ਦੀ ਸ਼ਹਾਦਤ ਦੇ ਪਾਠ ਹੋ ਰਹੇ ਹੁੰਦੇ ਸੀ, ਇਹ ਚੜ੍ਹਦੀ ਕਲਾ ਦੇ ਕਰਵਾਉਂਦੇ ਸੀ। ਔਰ ਇਹ ਕਦੇ ਵੀ ਇਹਨਾਂ 17 ਸਾਲ ਬਾਅਦ ਕਦੇ ਇਹਨਾਂ ਨੇ ਪੰਥ ਤੋਂ ਮੁਆਫੀ ਨਹੀਂ ਮੰਗੀ ਹੈ ਜਾਂ ਐਕਸਪਲੇਨ ਨਹੀਂ ਕੀਤਾ ਹੈ ਕਿ ਇੰਨਾ ਵੱਡਾ ਜਿਹੜਾ ਝੂਠ ਹੈ ਇਹ ਪੰਥ ਦੇ ਨਾਲ ਕਿਉਂ ਬੋਲਿਆ ਜਾਂਦਾ ਰਿਹਾ ਔਰ ਇਹਦੇ ਪਿੱਛੇ ਕੌਣ ਤਾਕਤਾਂ ਸਨ। ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1536 ਦੇ ਵਿੱਚ ਮੈਕਸੀਕੋ ਨੇ ਜਿਹੜੀਆਂ ਦੂਸਰੀਆਂ ਘੱਟ ਗਿਣਤੀਆਂ ਨੇ ਜਾਂ ਦੂਸਰੇ ਕੌਮਾਂ ਵਾਲੇ ਨੇ ਉਹਨਾਂ ਦੀ ਪਰਸੀਕਿਊਸ਼ਨ ਸ਼ੁਰੂ ਕੀਤੀ, ਜਿਹਨੂੰ ਇਨਕੁਇਜ਼ੀਸ਼ਨ ਕਹਿੰਦੇ ਨੇ। ਜੀ 1674 'ਚ ਸ਼ਿਵਾਜੀ ਮਰਾਠਾ ਦੀ ਤਾਜ਼ਪੋਸ਼ੀ ਹੋਈ ਅੱਜ ਦੇ ਦਿਨ, ਜਿਹੜਾ ਮਰਾਠਿਆਂ ਦਾ ਇੱਕ ਬਹਾਦਰ ਜਨਰਲ ਹੋਇਆ। ਜੀ 1716 ਦੇ ਵਿੱਚ ਪਹਿਲੇ ਗੁਲਾਮ ਜਿਹੜੇ ਨੇ ਉਹ ਲੁਈਜ਼ੀਆਨਾ ਸਟੇਟ ਦੇ ਵਿੱਚ ਪਹੁੰਚੇ ਅਫਰੀਕਾ 'ਚੋਂ, ਜਿੱਥੋਂ ਸਲੇਵਰੀ ਸ਼ੁਰੂ ਹੋਈ। 1882 ਦੇ ਵਿੱਚ ਪਹਿਲੀ ਵਾਰ ਮਿਸਟਰ ਹੈਨਰੀ ਨਿਊਯਾਰਕ ਦੇ ਰਹਿਣ ਵਾਲੇ ਸੀ, ਉਹਨਾਂ ਨੇ ਜਿਹੜੀ ਪ੍ਰੈਸ ਹੈ, ਅੱਜ ਤਾਂ 2 ਮਿੰਟ 'ਚ ਕੱਪੜੇ ਪ੍ਰੈਸ ਕਰਕੇ ਪਾ ਲਈਦਾ, ਉਦੋਂ ਇਸ ਤੋਂ ਪਹਿਲਾਂ ਤਾਂ ਵਿਚਾਰੇ ਸਰਾਣੇ ਥੱਲੇ ਹੀ ਰੱਖਦੇ ਹੋਣੇ ਆ ਵੀ ਸਿਰ ਵੱਜੇਗਾ ਤੇ ਥੱਲੋਂ ਪ੍ਰੈਸ ਹੋ ਜਾਣਗੇ। ਸੋ ਪ੍ਰੈਸ ਦਾ ਜਿਹੜਾ ਪੇਟੈਂਟ ਹੈ 1882 ਦੇ ਵਿੱਚ ਮਿਸਟਰ ਹੈਨਰੀ ਨੇ ਹਾਸਿਲ ਕੀਤਾ। ਜੀ 1930 ਦੇ ਵਿੱਚ ਪਹਿਲੀ ਵਾਰ ਫਰੋਜ਼ਨ ਫੂਡ, ਹੁਣ ਤਾਂ ਫਰੀਜ਼ਰ ਚੋਂ ਕੱਢਿਆ ਗਰਮ ਕੀਤਾ, ਲੇਕਿਨ ਉਦੋਂ ਤੱਕ ਹੁੰਦਾ ਹੀ ਨਹੀਂ ਸੀ ਕਿ ਫਰੋਜ਼ਨ ਵੀ ਹੋ ਸਕਦਾ ਹੈ ਫੂਡ, ਰੈਫਰੀਜਰੇਟਰ ਵੀ ਬਾਅਦ 'ਚ ਹੀ ਆਇਆ। ਸੋ 1930 'ਚ ਪਹਿਲੀ ਵਾਰੀ ਫਰੋਜ਼ਨ ਫੂਡ ਬਾਹਰ ਮਾਰਕੀਟ ਸੇਲ ਲਈ ਆਇਆ। 1944 ਦੇ ਵਿੱਚ ਨਾਰਮੰਡੀ ਫਰਾਂਸ ਦੇ ਵਿੱਚ, ਜਿੱਥੇ ਕਿ ਪੂਰਾ ਜੱਫਾ ਸੀ ਜਰਮਨਾਂ ਦਾ, 4 ਲੱਖ ਫੌਜ ਅਮਰੀਕਾ, ਇੰਗਲੈਂਡ, ਕੈਨੇਡਾ ਦੀ ਉਹਨਾਂ ਨੇ ਧਾਵਾ ਬੋਲਿਆ, ਜਿਸ ਨੂੰ ਡੂਮਸਡੇ ਵੀ ਕਹਿੰਦੇ ਨੇ। 2004 ਦੇ ਵਿੱਚ ਤਮਿਲ ਜ਼ਬਾਨ ਜਿਹੜੀ ਕਿ ਤਮਿਲਨਾਡੂ ਦੇ ਲੋਕਾਂ ਦੀ ਹੈ, ਉਹਨੂੰ ਭਾਰਤ ਦੇ ਵਿੱਚ ਕਲਾਸਿਕ ਲੈਂਗੁਏਜ, ਕਿ ਇੱਕ ਕਲਾਸੀ ਲੈਂਗੁਏਜ, ਜਿਵੇਂ ਸੰਸਕ੍ਰਿਤ ਨੂੰ ਮਾਨਤਾ ਹੈ ਇਵੇਂ ਤਮਿਲ ਨੂੰ ਕਲਾਸੀ ਲੈਂਗੁਏਜ ਦਾ ਰੁਤਬਾ ਦਿੱਤਾ। 2013 ਦੇ ਵਿੱਚ ਅਮਰੀਕੀ ਜਾਸੂਸ ਐਡਵਰਡ ਸਨੋਡਨ, ਉਹਨੇ ਆਪਣੀ ਲਾਇਲਟੀ ਬਦਲੀ, ਫਿਰ ਭੱਜ ਕੇ ਰੂਸ 'ਚ ਜਾ ਵੜਿਆ, ਹੁਣ ਉੱਥੇ ਰਾਜਸੀ ਸ਼ਰਨ ਲਈ ਹੈ। ਉਹਨੇ ਫਿਰ ਸੈਂਕੜਿਆਂ ਡਾਕੂਮੈਂਟ ਰਿਲੀਜ਼ ਕੀਤੇ ਕਿ ਕਿਵੇਂ ਅਮਰੀਕਨ ਜਿਹੜੀਆਂ ਖੁਫੀਆ ਏਜੰਸੀਆਂ ਨੇ ਇਹ ਬਾਹਰਲੇ ਦੇਸ਼ਾਂ ਦੇ ਪ੍ਰਾਈਮ ਮਿਨਿਸਟਰਸ, ਪ੍ਰੈਜ਼ੀਡੈਂਟਸ, ਦੂਸਰੇ ਸਾਰਿਆਂ ਦੀ ਜਿਹੜੀ ਹੈ ਉਹ CID ਕਰਦੀਆਂ ਨੇ। ਜੀ ਸੋ ਇਹ ਵਰਲਡ ਹਿਸਟਰੀ ਦੇ ਹਵਾਲੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਸਵਾਲ ਹੈ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤੰਬਰ ਦੇ ਅਖੀਰ ਵਿੱਚ ਅਮਰੀਕਾ ਯਾਤਰਾ ਦਾ ਪ੍ਰੈਜ਼ੀਡੈਂਟ ਬਰਾਕ ਓਬਾਮਾ ਦਾ ਸੱਦਾ ਸਵੀਕਾਰ ਕਰ ਲਿਆ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ? ਦੇਖੋ, ਨੈਪੋਲੀਅਨ ਬੋਨਾਪਾਰਟ ਬਹੁਤ ਵੱਡਾ ਜਨਰਲ ਹੋਇਆ ਫਰਾਂਸ ਦਾ, ਉਹਨੇ ਗੋਰਿਆਂ ਨੂੰ, ਇੰਗਲੈਂਡ ਵਾਲਿਆਂ ਨੂੰ ਵੀ ਸਬਕ ਸਿਖਾਇਆ, ਭਾਵੇਂ ਬਾਅਦ 'ਚ ਉਹਨਾਂ ਦੀ ਗ੍ਰਿਫਤਾਰੀ 'ਚ ਆ ਗਿਆ ਔਰ ਉਵੇਂ ਹੀ ਡੈਥ ਹੋਈ। ਉਹਨੇ ਇੱਕ ਵਾਰੀ ਕਿਹਾ ਸੀ ਕਿ ਇਹ ਕੰਟਰੀ ਆਫ ਸ਼ਾਪਕੀਪਰਸ, ਜੀ, ਕਿ ਇਹ ਬਾਣੀਆਂ ਦਾ ਦੇਸ਼ ਹੈ, ਦੁਕਾਨਦਾਰਾਂ ਦਾ ਦੇਸ਼। ਸੋ ਮੈਂ ਸਮਝਦਾ ਵੀ ਇਹ ਜਿਹੜਾ ਬਿਹੇਵੀਅਰ ਅਮਰੀਕਨ ਵੀ ਕਰ ਰਹੇ ਨੇ, ਇਹ ਵੀ ਦੁਕਾਨਦਾਰਾਂ ਦਾ ਹੀ ਦੇਸ਼ ਬਣ ਗਿਆ। ਕਿ ਕਦੇ ਸੀ ਜਦੋਂ ਅਸੀਂ ਇਸ ਮੁਲਕ 'ਚ ਆਉਣ ਦਾ ਫੈਸਲਾ ਕੀਤਾ ਹੈ ਜਾਂ ਹੋਰ ਕੋਈ ਦੁਨੀਆ ਦੀਆਂ ਜਿਹੜੀਆਂ ਆਜ਼ਾਦੀ ਪਸੰਦ ਤਹਿਰੀਕਾਂ ਵਾਲੇ ਸੀ, ਤੇ ਉਹ ਸਮਝਦੇ ਸੀ ਕਿ ਚੈਂਪੀਅਨ ਆਫ ਹਿਊਮਨ ਰਾਈਟਸ ਹੈ, ਇੱਥੇ ਆ ਕੇ ਤੁਸੀਂ ਆਪਣੀ ਗੱਲ ਅੱਗੇ ਤੋਰ ਸਕਦੇ ਹੋ, ਇਹਨਾਂ ਰਾਹੀਂ ਤੁਸੀਂ ਆਪਣੀ ਆਜ਼ਾਦੀ ਲੈ ਸਕਦੇ ਹੋ। ਜੀ ਹੁਣ 2005 ਤੋਂ ਅਮਰੀਕਾ ਨੇ ਪਾਬੰਦੀ ਲਾਈ ਹੋਈ ਹੈ ਨਰਿੰਦਰ ਮੋਦੀ ਦੇ ਅਮਰੀਕਾ ਆਉਣ ਤੇ, ਉਹਨੂੰ ਵੀਜ਼ਾ ਨਹੀਂ ਦਿੱਤਾ। ਜੀ ਔਰ ਇਹ
ਜਿਹੜਾ ਇਹਨਾਂ ਦਾ ਪੂਰਾ ਵੱਡਾ ਇੱਕ ਕਾਂਗਰਸ ਨੇ 1997-98 ਦੇ ਐਕਟ ਥੱਲੇ ਬਣਾਇਆ ਹੋਇਆ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹਨਾਂ ਦੀ ਰਿਕਮੈਂਡੇਸ਼ਨ ਦੇ ਉੱਤੇ ਕਿ 2002 ਚ ਨੇ ਗੁਜਰਾਤ 'ਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ ਔਰ ਉਹਦੇ ਲਈ ਇਹ ਜ਼ਿੰਮੇਵਾਰ ਹੈ। ਹੁਣ 2005 ਤੋਂ 2014 ਤੱਕ 9 ਸਾਲ 'ਚ ਜਿਹੜਾ ਬੰਦਾ ਇਸ ਮੁਲਕ ਦੀ ਸਰਜ਼ਮੀਨ ਤੇ ਪੈਰ ਨਹੀਂ ਰੱਖ ਸਕਦਾ ਜਾਂ ਨਹੀਂ ਰੱਖ ਸਕਿਆ ਜੀ, ਉਸ ਨੂੰ ਵੀਜ਼ਾ ਨਹੀਂ ਦਿੱਤਾ ਗਿਆ। ਉਹ ਜਦੋਂ ਜਿੱਤ ਜਾਂਦਾ ਹੈ ਚੋਣ ਤੇ ਫਿਰ ਅਮਰੀਕਨ ਪ੍ਰੈਜ਼ੀਡੈਂਟ ਕਾਲ ਕਰਕੇ ਕਹਿੰਦਾ ਜੀ ਕੰਗ੍ਰੈਚੁਲੇਸ਼ਨਸ, ਮੋਸਟ ਵੈਲਕਮ ਜੀ, ਵੀ ਅਸੀਂ ਤੁਹਾਡੀ ਜਿਹੜੀ ਹੈ ਯਾਤਰਾ ਦਾ ਇੰਤਜ਼ਾਰ ਕਰ ਰਹੇ ਹਾਂ। ਹੁਣ ਜਿੰਨੀਆਂ ਖਬਰਾਂ ਜਿਹੜੀਆਂ ਆਈਆਂ ਨੇ ਉਹਦੇ ਮੁਤਾਬਕ ਇਹ ਹੈ ਕਿ ਸਤੰਬਰ ਦੇ ਮਹੀਨੇ 25-26 ਸਤੰਬਰ ਦੇ ਨੇੜੇ ਤੇੜੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਸੈਸ਼ਨ ਹੁੰਦਾ, ਉਹਦੇ 'ਚ ਦੁਨੀਆ ਭਰ ਦੇ ਮੁਖੀ ਆਉਂਦੇ ਨੇ, ਮਨਮੋਹਨ ਸਿੰਘ ਵੀ ਆਇਆ, ਵਾਜਪਾਈ ਵੀ ਆਇਆ, ਔਰ ਉਸ ਵਿਜ਼ਿਟ ਦੇ ਨਾਲ ਹੀ ਉਹ ਦੇਖ ਰਹੇ ਨੇ ਕਿ ਵਾਈਟ ਹਾਊਸ ਦੇ ਵਿੱਚ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਜਾਏ, ਉਹਨੂੰ ਡਿਨਰ ਦਿੱਤਾ ਜਾਏ। ਵੈਸੇ ਅਸੀਂ ਵੀ ਆਪਣੇ ਸਾਰੇ ਸਿੰਘਾਂ ਨੂੰ ਅਲਰਟ ਕਰ ਦਿੱਤਾ ਹੈ। ਜਿੰਨਾ ਕੁ ਅੱਗੇ ਵਾਜਪਾਈ ਦੇ ਆਉਣ ਵੇਲੇ ਵੀ ਅਸੀਂ ਹਜ਼ਾਰਾਂ ਸਿੱਖਾਂ ਨੇ, ਮੁਸਲਮਾਨਾਂ, ਕਸ਼ਮੀਰੀਆਂ ਨੇ ਵਾਈਟ ਹਾਊਸ ਦੇ ਬਾਹਰ ਪ੍ਰੋਟੈਸਟ ਕੀਤਾ ਸੀ। ਐਤਕੀ ਮੋਦੀ ਦੀ ਆਮਦ ਤੇ ਜਿਹੜੇ ਪਿਛਲੇ ਪ੍ਰੋਟੈਸਟ ਨੇ ਮਨਮੋਹਨ ਸਿੰਘ ਵਾਲੇ ਜਾਂ ਵਾਜਪਾਈ ਵਾਲੇ ਵੀ ਫਿੱਕੇ ਪੈ ਜਾਣਗੇ। ਅਸੀਂ ਸਿੱਖਸ ਫॉर ਜਸਟਿਸ ਦੂਸਰਿਆਂ ਨੂੰ ਵੀ ਉਹ ਭੇਜ ਦਿੱਤੀ ਹੈ ਡਿਟੇਲ ਕਿ ਵੀ ਪਹਿਲਾਂ ਹੀ ਇਹਦੀ ਤਿਆਰੀ ਕੱਸ ਲਓ ਤਾਂ ਕਿ ਇਹ ਜਵਾਬ ਜ਼ਰੂਰ ਜਾਏ ਕਿ ਜੇ ਅਮਰੀਕਾ ਦਾ ਦੇਸ਼ ਜਾਂ ਉਹਦਾ ਪ੍ਰਧਾਨ ਦੁਕਾਨਦਾਰਾਂ ਦਾ ਦੇਸ਼ ਬਣ ਗਿਆ ਤੇ ਅਜੇ ਜਾਗਦੀ ਜ਼ਮੀਰਾਂ ਵਾਲੇ ਲੋਕ ਇਸ ਮੁਲਕ 'ਚ ਰਹਿੰਦੇ ਨੇ ਔਰ ਉਹ ਇਸ ਕਾਤਲ ਨੂੰ, ਜਿਹਨੇ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਹੈ, ਜਿਹਨੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ 50 ਸਾਲ ਤੋਂ ਜਿਹੜੇ ਕੱਛ ਦੇ ਵਿੱਚ ਜਿਨ੍ਹਾਂ ਨੇ ਮਿਹਨਤ ਕਰਕੇ ਜ਼ਮੀਨਾਂ ਬਣਾਈਆਂ ਉਹਨਾਂ ਨੂੰ ਘਰੋਂ ਉਜਾੜ ਰਿਹਾ, ਔਰ ਜਿਹੜਾ ਹਿੰਦੂਤਵਾ ਦਾ ਏਜੰਡਾ ਲੈ ਕੇ ਆਇਆ ਇਹਨੂੰ ਅਮਰੀਕਾ 'ਚ ਬੈਠੇ ਸਿੱਖ ਜਿਹੜੇ ਨੇ ਉਹ ਕਾਲੇ ਝੰਡੇ ਵੀ ਦਿਖਾਣਗੇ, ਹਰਦੂ ਲਾਨਤ ਵੀ ਕਰਨਗੇ ਤੇ ਦੁਰ ਫਿੱਟੇ ਮੂੰਹ ਵੀ ਕਹਿਣਗੇ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਬਿਲਾਵਲ ਰਾਗ ਦੇ ਵਿੱਚ ਜਿਹੜਾ ਛੋਟਾ ਬਰੀਫ ਉਹਨਾਂ ਦਾ ਸ਼ਲੋਕ ਹੈ, ਇੱਕ ਵੱਡੇ ਬਿਲਾਵਲ ਰਾਗ ਦੇ ਵਿੱਚ ਸ਼ਲੋਕ ਨੇ, ਉਹਨਾਂ 'ਚ ਇੱਕ ਹੈ ਜੀ, ਕਿਉਂਕਿ ਇਹ 6 ਜੂਨ ਦੇ ਸੁਨੇਹੇ ਦੇ ਨਾਲ ਜਿਹੜਾ ਸ਼ਹਾਦਤ ਦਾ ਔਰ ਅਕਾਲ ਪੁਰਖ ਦੇ ਦਰਗਾਹ ਕਬੂਲ ਹੋਣ ਦਾ ਢੁਕਦਾ ਜੀ ਜੀ। ਸੋ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਤੇਰਸ ਤਰਵਰ ਸਮੁੰਦ ਕਿਨਾਰੇ ਅੰਮ੍ਰਿਤ ਮੂਲ ਸਿਖਰ ਲਿਵ ਤਾਰੇ, ਡਰ ਡਰ ਮਰੈ ਨਾ ਬੂਢੈ ਕੋਏ, ਨਿਡਰ ਬੂਢ ਮਰੈ ਪਤ ਖੋਏ, ਡਰ ਮੈਂ ਘਰ ਘਰ ਮੈਂ ਡਰ ਜਾਣੇ, ਤਖਤ ਨਿਵਾਸ ਸੱਚ ਮਨ ਭਾਣੇ। ਪੰਜਾਬੀ 'ਚ ਕਹਿੰਦੇ ਨੇ ਨਦੀ ਕਿਨਾਰੇ ਰੁੱਖੜਾ, ਕਿ ਜਿਹੜਾ ਦਰਖਤ ਨਦੀ ਦੇ ਕੰਢੇ ਹੁੰਦਾ ਉਹਨੂੰ ਹੁੰਦਾ ਵੀ ਪਤਾ ਨਹੀਂ ਕਦੋਂ ਦਰਿਆ ਦੇ ਵਿੱਚ ਕਾਂਗ ਆਣੀ ਹੈ ਤੇ ਉਸ ਦਰਿਆ ਨੇ ਉਸ ਦਰਖਤ ਨੂੰ ਆਪਣੇ 'ਚ ਲੈ ਲੈਣੇ ਜੀ। ਗੁਰੂ ਸਾਹਿਬ ਕਹਿੰਦੇ ਨੇ ਕਿ 13ਵਾਂ ਤਰਵਰ ਸਮੁੰਦ ਕਿਨਾਰੇ, ਕਿ ਜਿਹੜਾ ਤਰਵਰ ਹੈ ਦਰਖਤ ਹੈ ਦਰਿਆ ਦੇ ਸਮੁੰਦਰ ਦੇ ਕੰਢੇ ਹੈ, ਅੰਮ੍ਰਿਤ ਮੂਲ, ਜੇ ਉਸ ਦੀ ਜੜ ਦੇ ਵਿੱਚ ਅੰਮ੍ਰਿਤ ਹੈ, ਕਿਉਂਕਿ ਅੰਮ੍ਰਿਤ ਮਰਨ ਰਹਿਤ ਹੋਣਾ ਹੁੰਦਾ, ਸਿਖਰ ਲਿਵ ਤਾਰੇ, ਫਿਰ ਉਹ ਡੁੱਬੇਗਾ ਨਹੀਂ, ਕਿਉਂਕਿ ਅੰਮ੍ਰਿਤ ਉਸ ਦੀ ਜੇ ਜੜ ਦੇ ਵਿੱਚ ਅੰਮ੍ਰਿਤ ਹੈ, ਜਿਸ ਮਨੁੱਖ ਦੇ ਅੰਦਰ ਰੱਬ ਦੀ ਯਾਦ ਵਸੀ ਹੋਈ ਹੈ, ਰੱਬ ਦੀ ਯਾਦ ਰੂਪੀ ਅੰਮ੍ਰਿਤ ਹੈ, ਉਸ ਨੂੰ ਮੌਤ ਮਾਰ ਨਹੀਂ ਸਕਦੀ ਜੀ ਜੀ। ਡਰ ਡਰ ਮਰੈ ਨਾ ਬੂਢੈ ਕੋਏ, ਉਹ ਡਰ ਦੇ ਨਾਲ ਕਦੇ ਨਹੀਂ ਮਰੇਗਾ, ਨਾ ਹੀ ਕਦੇ ਉਹ ਡੁੱਬੇਗਾ, ਉਹਨੂੰ ਡਰ ਡਰਾ ਹੀ ਨਹੀਂ ਸਕਦਾ ਹੈ। ਜੇ ਤੁਸੀਂ ਮੌਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਮੌਤ ਨੂੰ ਘੂਰਨਾ ਜਾਣਦੇ ਹੋ ਤੇ ਮੌਤ ਤੁਹਾਨੂੰ ਕੀ ਡਰਾ ਲੈਗੀ, ਮੌਤ ਆਪ ਭੱਜ ਜਾਂਦੀ ਹੈ ਡਰ ਕੇ ਜੀ ਜੀ। ਸੋ ਮਰ ਮਰ ਡਰ ਡਰ ਮਰੈ ਨਾ ਬੂਢੈ ਕੋਏ, ਜਿਹੜਾ ਉਸ ਨਿਰੰਕਾਰ ਦੇ ਅੰਮ੍ਰਿਤ ਮੂਲ ਦੇ ਨਾਲ ਜੁੜਿਆ, ਉਹ ਨਾ ਹੀ ਕੋਈ ਉਹਨੂੰ ਮੌਤ ਦਾ ਡਰ ਹੈ, ਨਾ ਹੀ ਉਹਨੂੰ ਐਂਗਜ਼ਾਇਟੀ ਹੈ, ਉਹ ਕਦੇ ਡੁੱਬੇਗਾ ਵੀ ਨਹੀਂ। ਇੱਧਰ ਜਿਹੜੀ ਯੂਪੀ ਦੀ ਜਾਂ ਜਿਹਨੂੰ ਇੱਕ ਲੈਂਗੁਏਜ ਖੜੀ ਬੋਲੀ ਵੀ ਕਹਿੰਦੇ ਨੇ ਔਰ ਬ੍ਰਿਜ ਭਾਸ਼ਾ ਵੀ ਕਹਿੰਦੇ ਨੇ, ਉਹਦੇ 'ਚ ਡੁੱਬਣ ਨੂੰ ਬੂਢਣ ਕਹਿੰਦੇ ਨੇ। ਬੂਢਣਾ ਗੁਰਬਾਣੀ 'ਚ ਕਈ ਥਾਂ ਆਇਆ, ਜਿਵੇਂ ਇਹਦੇ 'ਚ ਵੀ ਆਇਆ ਜੀ, ਨਿਡਰ ਬੂਢ ਮਰੈ ਪਤ ਖੋਏ, ਜਿਹੜੇ ਰੱਬ ਤੋਂ ਟੁੱਟੇ ਹੋਏ ਨੇ, ਆਪਣੇ ਆਪ ਨੂੰ ਨਿਡਰ ਸਮਝਦੇ ਨੇ, ਡੁੱਬਦੇ ਉਹੀ ਨੇ ਅਲਟੀਮੇਟਲੀ ਜੀ। ਔਰ ਜਿਹੜੇ ਰੱਬ ਨਾਲ ਜੁੜੇ ਹੋਏ ਨੇ ਉਹਨਾਂ ਦੇ ਲਈ ਕੋਈ ਰਸਤਾ ਜਿਹੜਾ ਉਹਨਾਂ ਨੂੰ ਡੋਬਦਾ ਨਹੀਂ ਹੈ, ਉਹ ਤਰੇ ਹੀ ਹੁੰਦੇ ਨੇ। ਡਰ ਮੈਂ ਘਰ ਘਰ ਮੈਂ ਡਰ ਜਾਣੇ, ਇਹ ਉਹ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦੇ ਅੰਦਰ ਰੱਬ ਆ ਕੇ ਵਸਦਾ ਔਰ ਰੱਬ ਉਹਨਾਂ 'ਚ ਵਸਦਾ, ਉਹ ਰੱਬ 'ਚ ਵਸਦੇ ਨੇ। ਡਰ ਮੈਂ ਘਰ ਘਰ ਮੈਂ ਡਰ ਜਾਣੇ, ਤਖਤ ਨਿਵਾਸ ਸੱਚ ਮਨ ਪਾਣੇ। ਇਹਨਾਂ ਰੂਹਾਂ ਦੇ ਲਈ ਫਿਰ ਨਿਰੰਕਾਰ ਆਪਣਾ ਤਖਤ, ਆਪਣਾ ਟਿਕਾਣਾ, ਆਪਣੀ ਗੋਦ
ਜਿਹੜੀ ਹੈ ਉਹ ਹਾਜ਼ਰ ਕਰਦੇ ਨੇ। ਤਖਤ ਨਿਵਾਸ ਉਹਨਾਂ ਦੀ ਇੱਥੋਂ ਦੁਨੀਆ ਤੋਂ ਜਾਣ ਤੋਂ ਬਾਅਦ ਉਹਨਾਂ ਦਾ ਨਿਵਾਸ ਤਖਤ ਤੇ ਹੁੰਦਾ ਹੈ। ਸੱਚ ਮਨ ਭਾਣੇ, ਕਿਉਂਕਿ ਉਹ ਸੱਚੇ ਇਨਸਾਨ ਰੱਬ ਨੂੰ ਪਿਆਰੇ ਹੁੰਦੇ ਨੇ। ਜੀ ਸੋ ਇਸ ਸ਼ਬਦ ਨਾਲ ਵੀ ਅਸੀਂ ਆਪਣੇ ਸਮੂਹ ਸ਼ਹੀਦਾਂ ਨੂੰ, ਸੰਤ ਪਿੰਡਾਂ ਵਾਲਿਆਂ ਨੂੰ ਔਰ ਬਾਕੀਆਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਦਰਸ਼ਕੋ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।